ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਤਾਈ ਦੀ 16ਵੀਂ ਕਿਸ਼ਤ। ਹਫੀਜ਼ ਜਦੋਂ ਦਾ ਗੁੱਸਾ ਖਾ ਕੇ ਉੱਥੋਂ ਟੁਰਿਆ, ਹਬੀਬੁੱਲਾ ਕੁਝ ਬੰਦਿਆਂ ਨੂੰ ਘੱਲ ਕੇ ਵਾਪਸ ਬੁਲਾ ਲਿਆ ਸੀ। ਅਤਾ ਪਤਾ ਪੁੱਛਿਆ, ਹਫੀਜ਼ ਆਪਣੀ ਕਹਾਣੀ ਸੁਣਾਈ, ਪਰ ਪਿੰਡ ਥਾਂ ਦਾ ਪਤਾ ਨਾ ਦੱਸਣ ਵਿੱਚ ਬੇਵੱਸ। ਇੰਜ ਮੇਰੀ ਤੇ ਮੇਰੇ ਯਾਰਾਂ ਦੀ ਬੇਇੱਜ਼ਤੀ ਹੋਵੇਗੀ। ਕਿਉਂ ਜੇ ਮੇਰਾ ਪਤਾ ਮਾਲੂਮ ਕਰਕੇ ਲੋਕ ਉੱਥੇ ਜਾ ਤਮਾਸ਼ਾ ਬਣਾਉਣਗੇ। ਮੈਂ ਨਹੀਂ ਚਾਹੁੰਦਾ ਹੁਣ ਉਸ ਪਿੰਡ ਕੋਈ ਮੇਰੀ ਸਿਫਾਰਿਸ਼ ਕਰੇ ਤੇ ਝਾਗਾ ਅੜੀਚੀ ਮੱਚੇ। ਹਬੀਬੁੱਲਾ ਹਫੀਜ਼ ਦੀ ਮਜਬੂਰੀ ਸਮਝ ਲਈ, ਉਹਨੂੰ ਆਪਣੇ ਨਾਲ ਘਰ ਲੈ ਗਿਆ। ਕੁਝ ਦਿਨਾਂ ਮਗਰੋਂ ਹਫੀਜ਼ ਨੂੰ ਫੌਜ ਵਿੱਚ ਭਰਤੀ ਕਰਵਾ ਦਿੱਤਾ ਤੇ ਆਖਿਆ, ਤੇਰੇ ਜਿਹੇ ਜਵਾਨਾਂ ਦੀ ਮੁਲਕ ਨੂੰ ਲੋੜ ਰਹਿੰਦੀ ਏ। ਫੌਜੀ ਬਣਨ ਨਾਲੋਂ ਹਫੀਜ਼ ਪਿੱਛੇ ਮੁੜ ਜਾਣਾ ਬਿਹਤਰ ਸਮਝਦਾ ਸੀ, ਪਰ ਪਿੱਛੇ ਮੁੜਨ ਦੇ ਖਿਆਲ ਹੀ ਉਹਦੇ ਅੱਗੇ ਫੇਰ ਉਹ ਪੁਰਾਣੀ ਔਕੜ। ਤਾਇਆ ਸਾਹਮਣੇ ਆਣ ਖਲੋਵੇ, ਤਰੇਲੀ ਆਵੇ, ਮਰੇਰੀ ਵੱਟੇ। ਸੋਚੇ ਤਾਇਆ ਏ ਤੇ ਫੇਰ ਕੀ, ਮੇਰਾ ਪੁੱਤਰ ਦਿਲਾਵਰ ਤੇ ਉਹਦੀ ਮਾਂ ਸਕੀਨਾ ਰੁਲ ਜਾਣਗੇ। ਮੈਨੂੰ ਪਿੰਡ ਜਾਣਾ ਚਾਹੀਦਾ ਏ, ਪਰ ਜ਼ਮਾਨਾ ਕੀ ਆਖੇਗਾ। ਤਾਏ ਅੱਗੇ ਖਲੋਤਾ ਏ, ਸ਼ਰੀਕਾ ਅਕਲ ਦੇ ਖੁਦਾਇਆ, ਮੈਨੂੰ ਹੋਸ਼ ਦੇ, ਫੈਸਲਾ ਕਰਨ ਦੀ ਹਿੰਮਤ ਦੇ, ਮੈਂ ਕੀ ਕਰਾਂ। ਬੇਵੱਸੀ ਨਾਲ ਅੰਦਰੋਂ ਰੋਂਦਾ ਫੌਜ ਵਿੱਚ ਭਰਤੀ ਹੋ ਗਿਆ, ਪਰ ਹਰ ਵੇਲੇ ਸੋਚ ਪਿੰਡ ਦੀ। ਕੋਈ ਫੈਸਲਾ ਨਾ ਕਰ ਸਕਿਆ, ਜਾਵਾਂ ਕਿ ਨਾ ਜਾਵਾਂ। ਟ੍ਰੇਨਿੰਗ ਕਰਦਿਆਂ ਕਈ ਵਾਰੀ ਉਹਦੇ ਸਾਹਮਣੇ ਦਿਲਾਵਰ ਤੇ ਸਕੀਨਾ ਦੀਆਂ ਸ਼ਕਲਾਂ ਆਈਆਂ। ਨਿਸ਼ਾਨੇ ਗੋਲੀ ਚਲਾਉਂਦਿਆਂ ਉਹਨੂੰ ਇੰਜ ਲੱਗੇ ਜਿਵੇਂ ਇਹ ਗੋਲੀਆਂ ਉਹਨਾਂ ਦੇ ਸੀਨੇ ਵਿੱਚ ਵੱਜ ਰਹੀਆਂ ਹੋਣ। ਨਿਸ਼ਾਨਾ ਲੈਂਦਿਆਂ ਹੱਥ ਕੰਬ ਜਾਣ। ਅੰਦਰੋਂ ਫੀਤੀ ਫੀਤੀ ਹਫੀਜ਼ ਰੱਸੇ ਤੁੜਾਵੇ। ਕਿਹੜਾ ਵੇਲਾ ਹੋਵੇ, ਉੱਡ ਕੇ ਪਤਾ ਕਰਾਂ ਉਹਨਾਂ ਉੱਤੇ ਕੀ ਵਰਤ ਰਹੀ ਏ। ਮੇਰੇ ਯਾਰਾਂ ਦਾ ਕੀ ਹਾਲ ਏ। ਦੋਸਾ ਖੇਡਾਂ ਖੇਡਦਾ ਹੋਵੇਗਾ, ਤਾਈ ਕਿਹੜੀਆਂ ਭੀੜਾਂ ਵਿੱਚ ਹੋਵੇਗੀ। ਤਾਏ ਦਾ ਨਾਂ ਆਵੇ, ਜੁੱਸੇ ਚਿਣਗਾਂ ਪੈਣ, ਖਿੱਚ ਕੇ ਮੱਥੇ ਨੂੰ ਪਿੱਟੇ, ਫੇਰ ਠੰਡਾ ਪੈ ਜਾਵੇ। ਕਈ ਵਾਰੀ ਉਸ ਇਰਾਦਾ ਕੀਤਾ, ਆਪਣੇ ਆਪ ਦਾ ਨਿਸ਼ਾਨਾ ਲੈ ਲਵਾਂ, ਐਸ ਕੜਿੱਕੀ ਤੋਂ ਜਾਨ ਛੁੱਟੇ। ਫੌਜੀ ਉਸਤਾਦ ਉਹਨੂੰ ਹਰ ਹਥਿਆਰ ਚਲਾਉਣਾ ਸਿਖਾਇਆ। ਗਰਨੇਡ ਬੰਬ ਪਿੰਨ ਮੂੰਹ ਨਾਲ ਖਿੱਚ ਕੇ ਦੁਸ਼ਮਣ ਉੱਤੇ ਵਾਰ ਕਰਨ ਦੇ ਨਾਲ ਆਪਣਾ ਬਚਾਅ ਕਰਨ ਦਾ ਢੰਗ ਵੀ ਸਮਝਾਇਆ। ਹਫੀਜ਼ ਭਾਵੇਂ ਹਰ ਹਥਿਆਰ ਚਲਾਉਣਾ ਤੇ ਸੰਭਾਲਣਾ ਸਿੱਖ ਗਿਆ ਸੀ, ਪਰ ਅੰਦਰੋਂ ਪਿੰਡ ਦੇ ਖਿਆਲ ਵੱਢ ਖਾਧਾ। ਹੁਣ ਉਹਨੂੰ ਪਿੰਡ ਦੀ ਯਾਦ ਕੁਝ ਬਹੁਤੀ ਆਉਣ ਲੱਗ ਪਈ। ਸਿਖਲਾਈ ਦੀ ਮੁੱਦਤ ਮੁੱਕ ਜਾਣ ਮਗਰੋਂ ਯੂਨਿਟ ਛਾਉਣੀ ਵਿੱਚ ਬੈਰਕੀ ਆ ਵੜੀ। ਉਸਤਾਦ ਦੱਸਿਆ, ਕੱਲ ਸਵੇਰੇ ਕਸਮ ਲਈ ਪਰੇਡ ਹੋਵੇਗੀ। ਰਾਤ ਸੁੱਤਿਆਂ ਹਫੀਜ਼ ਸੁਫਨਾ ਵੇਖਿਆ। ਅਸਮਾਨ ਉੱਤੇ ਗੁੱਡੀਆਂ ਉੱਡ ਰਹੀਆਂ ਨੇ, ਰੰਗ ਬਰੰਗੀਆਂ, ਮੋਢੇ ਮਾਰਦੀਆਂ, ਇੱਕ ਦੂਜੇ ਨਾਲ ਖਹਿੰਦੀਆਂ, ਸੋਹਣੀਆਂ ਲੱਗਦੀਆਂ ਸਨ। ਗੁੱਡੀਆਂ ਨਾਲ ਖੇਡਦੀ ਇੱਕ ਗੁੱਡੀ ਟੁੱਟ ਕੇ ਵਿਛੜੀ, ਡੋਲਦੀ ਝੋਲੇ ਖਾਂਦੀ ਭੋਏ ਵੱਲ ਆ ਰਹੀ ਏ। ਵੱਡੇ ਛੋਟੇ ਲੋਟੂ ਮੁੰਡੇ ਗੁੱਡੀ ਲੁੱਟਣ ਭੱਜ ਵਗੇ। ਡਿੱਗਦੀ ਗੁੱਡੀ ਨੂੰ ਲੁੱਟਣ ਲਈ ਇੱਕ ਦੂਜੀ ਨੂੰ ਧੱਕੇ ਮਾਰਦੇ ਭੱਜਦੇ ਡਿੱਗਦੀ ਗੁੱਡੀ ਦੇ ਨੇੜੇ ਤੇੜੇ ਆ ਰਹੇ ਸਨ। ਕਈਆਂ ਨੇ ਹੱਥ ਵਿੱਚ ਡਾਂਗੇ ਫੜੇ ਹੋਏ ਸਨ। ਇਸ ਤੋਂ ਪਹਿਲੇ ਪਈ ਗੁੱਡੀ ਭੋਏ ਤੇ ਡਿੱਗਦੀ, ਇੱਕ ਮੁੰਡੇ ਗਲੀ ਦੀ ਨੁਕਰੋਂ ਨਿਕਲ ਕੇ ਗੁੱਡੀ ਨੂੰ ਝੁੱਪ ਲਿਆ। ਲੋਟੂਆਂ ਨੂੰ ਨੇੜੇ ਆਉਂਦਿਆਂ ਵੇਖ ਕੇ ਬਚਾ ਲਈ ਮੁੰਡਾ ਇੱਕ ਪਾਸੇ ਨੱਠਿਆ। ਗੁੱਡੀ ਨੂੰ ਉਸ ਸੀਨੇ ਨਾਲੋਂ ਲਾਹ ਕੇ ਥੱਲੇ ਰੱਖਿਆ, ਬਾਹਾਂ ਟੁੰਗੀਆਂ, ਲਲਕਾਰਾ ਮਾਰ ਕੇ ਖਲੋ ਗਿਆ। ਜਿੰਨੇ ਅੱਗੇ ਹੱਥ ਕੀਤਾ ਉਹਦੀ ਖੈਰ ਨਹੀਂ। ਲੋਟੂ ਠਿਠੰਬਰ ਕੇ ਖਲੋ ਗਏ। ਕੁਝ ਹੱਥ ਅੱਗੇ ਵਧੇ, ਉਹ ਹੱਥ ਮਰੋੜੇ ਗਏ, ਪਰ ਇੱਕ ਹੱਥ ਮਰੋੜਨ ਲੱਗਿਆ ਮੁੰਡਾ ਕੁਝ ਝਿਜਕਿਆ। ਅੱਛੂ ਤੂੰ ਵੀ ਲੋਟੂ ਏ? ਤੂੰ ਤੇ ਮੇਰਾ ਯਾਰ ਏ, ਪਰਾਂ ਹਟ ਜਾ ਅੱਛੂ, ਪਰਾਂ ਹਟ ਜਾ ਅੱਛੂ। ਨਹੀਂ, ਇਹ ਗੁੱਡੀ ਮੈਂ ਲਵਾਂਗਾ। ਅੱਛੂ ਅੜੀ ਕਰਕੇ ਅੱਗੇ ਵਧਿਆ। ਅੱਗੇ ਵਧਦੇ ਅੱਛੂ ਨੂੰ ਉਸ ਫੇਰ ਸਮਝਾਇਆ। ਜਦੋਂ ਅੱਛੂ ਨਾ ਮੰਨਿਆ ਤੇ ਚਾਕੂ ਦੇ ਇੱਕੋ ਵਾਰ ਨਾਲ ਅੱਛੂ ਦੀਆਂ ਆਂਦਰਾਂ ਬਾਹਰ ਸਨ। ਹਫੀਜ਼ ਉਸ ਮੁੰਡੇ ਦੇ ਨੇੜੇ ਗਿਆ, ਪੁੱਛਿਆ, ਆਪਣੇ ਯਾਰ ਨੂੰ ਕਤਲ ਕਰ ਦਿੱਤਾ ਈ? ਹਾਂ, ਮੁੰਡਾ ਅੱਖਾਂ ਵਿੱਚ ਅੱਖਾਂ ਪਾਈ ਬੋਲਿਆ। ਇੱਕ ਗੁੱਡੀ ਬਦਲੇ? ਹੋਰ ਬਾਜ਼ਾਰੋਂ ਖਰੀਦ ਲੈਂਦੋਂ। ਹਫੀਜ਼ ਅਫਸੋਸ ਨਾਲ ਆਖਿਆ, ਬਾਜ਼ਾਰ ਦੀ ਗੱਲ ਨਹੀਂ, ਗੱਲ ਆਪਣੇ ਵਿਹਾਰ ਦੀ ਹੁੰਦੀ ਏ। ਵਿਹਾਰ ਦੀ ਕੀ? ਹਫੀਜ਼ ਹੈਰਾਨੀ ਨਾਲ ਮੁੰਡੇ ਵੱਲ ਵੇਖਿਆ। ਜਿਹਨੂੰ ਮੈਂ ਸੀਨੇ ਲਾਇਆ ਉਹਨੂੰ ਕਿਸੇ ਹੋਰ ਦੇ ਹੱਥ ਕਿਉਂ ਦੇਵਾਂ? ਮੇਰੇ ਉੱਤੇ ਇਤਬਾਰ ਕੌਣ ਕਰੇਗਾ? ਮੁੰਡਾ ਮੁਸਕਰਾਉਂਦਾ ਪਤੰਗ ਚੁੱਕ ਕੇ ਗਾਇਬ ਹੋ ਗਿਆ। ਵਿਹਾਰ, ਇਤਬਾਰ, ਜਿਹਨੂੰ ਮੈਂ ਸੀਨੇ ਲਾਇਆ? ਹਫੀਜ਼ ਦੀ ਅੱਖ ਖੁੱਲ ਗਈ।
ਮੂੰਹ ਤੋਂ ਮੁੜਕਾ ਪੂਜਿਆ, ਉੱਠ ਕੇ ਬਹਿ ਗਿਆ। ਜ਼ਹਿਨ ਉੱਤੇ ਉਹ ਲਫ਼ਜ਼ ਚੰਬੜੇ ਹੋਏ ਸਨ, ਵਿਹਾਰ, ਇਤਬਾਰ। ਨਾਲ ਦੇ ਸਾਥੀ ਪੁੱਛਿਆ, ਕੀ ਹੋਇਆ? ਪੈੜੇ ਪੈੜ ਇੰਝ ਹੀ ਉਦਾਸੀ ਹੁੰਦੀ ਏ। ਕੁਝ ਨਹੀਂ ਹੋਇਆ, ਹਫੀਜ਼ ਟਾਲ ਗਿਆ। ਉੱਠ ਕਿਉਂ ਬੈਠਾ ਹੈ? ਨੀਂਦਰ ਨਹੀਂ ਆਈ। ਕਮਾਲ ਏ, ਅੱਜ ਤੇ ਫਟੀਕ ਵੀ ਬਹੁਤੀ ਸੀ। ਤੈਨੂੰ ਥੱਕ ਕੇ ਵੀ ਨੀਂਦਰ ਨਹੀਂ ਆਉਂਦੀ? ਕਦੀ ਕਦੀ ਬੰਦਾ ਥੱਕ ਕੇ ਵੀ ਨਹੀਂ ਥੱਕਦਾ। ਹਫੀਜ਼ ਹੌਲੀ ਜੀ ਬੋਲਿਆ। ਕੀ ਬੁਝਾਰਤ ਏ ਗਿਰਾਈ? ਕੁਝ ਨਹੀਂ, ਤੂੰ ਸੌਂ ਜਾ। ਕਿਉਂ? ਮੈਂ ਅਜੇ ਥੱਕਿਆ ਨਹੀਂ। ਥੱਕ ਜਾਏਗਾ। ਸਾਥੀ ਸਿਰ ਖਪਾਉਣ ਨਾਲੋਂ ਸੌਣਾ ਹੀ ਬਿਹਤਰ ਸਮਝਿਆ। ਹਫੀਜ਼ ਬੈਠਾ ਸੁਫਨੇ ਉੱਤੇ ਵਿਚਾਰ ਕਰਦਾ ਰਿਹਾ। ਸੁਫਨੇ ਵਾਲੇ ਨਿੱਕੇ ਮੁੰਡੇ ਹਫੀਜ਼ ਦਾ ਪਾਸਾ ਪਰਤਾ ਦਿੱਤਾ। ਉਹਨੇ ਪਿੱਛੇ ਪਰਤਣ ਦਾ ਫੈਸਲਾ ਕਰ ਲਿਆ। ਸੱਚ ਆਖਦਾ ਏ, ਵਿਹਾਰ, ਏਤਬਾਰ, ਬਿਲਕੁਲ ਸੱਚ। ਸਵੇਰੇ ਸਵੇਰੇ ਹਲਫ ਚੁੱਕਣ ਲਈ ਗਰਾਊਂਡ ਵਿੱਚ ਫੌਜੀ ਇਕੱਠੇ ਹੋਏ। ਚਬੂਤਰੇ ਉੱਤੇ ਰੱਖੇ ਹੋਏ ਕੁਰਾਨ ਸ਼ਰੀਫ ਨੂੰ ਹੱਥ ਲਵਾ ਕੇ ਕਸਮ ਖਵਾਈ ਗਈ। ਕਹਿ ਜਵਾਨ, ਮੈਨੂੰ ਇਸ ਕੁਰਾਨ ਦੀ ਕਸਮ, ਮੈਂ ਵਤਨ ਤੇ ਕੌਮ ਨਾਲ ਗੱਦਾਰੀ ਨਹੀਂ ਕਰਾਂਗਾ। ਦੇਸ਼ ਲਈ ਮਾਲ ਜਾਨ ਸਭ ਕੁਰਬਾਨ ਕਰਾਂਗਾ। ਸੀਨੀਅਰ ਦਾ ਹੁਕਮ ਚੂੰ ਚਾਂ ਕੀਤਿਆਂ ਬਿਨਾਂ ਮੰਨਾਂਗਾ। ਜਵਾਨ ਪਹਿਲੇ ਅਫਸਰ ਨੂੰ ਸਲੂਟ ਕਰੇ, ਫਿਰ ਕੁਰਾਨ ਸ਼ਰੀਫ ਤੇ ਹੱਥ ਰੱਖੇ, ਅਲਫਾਜ਼ ਦੁਹਰਾਏ। ਸਹੁੰ ਚੁੱਕਣ ਲਈ ਹਫੀਜ਼ ਨੂੰ ਬੁਲਾਇਆ ਗਿਆ। ਉਸ ਕਸਮ ਚੁੱਕਣ ਤੋਂ ਨਾ ਕਰ ਦਿੱਤੀ। ਸਭ ਹੈਰਾਨ ਹੋਏ। ਕਸਮ ਲੈਣ ਵਾਲੇ ਅਫਸਰ ਸਵਾਲ ਕੀਤਾ, ਕਿਉਂ ਜਵਾਨ, ਕੋਈ ਸ਼ਿਕਾਇਤ? ਨਹੀਂ, ਕੋਈ ਸ਼ਿਕਾਇਤ ਨਹੀਂ। ਫਿਰ ਇਸ ਨਾਬਰੀ ਦਾ ਕੀ ਮਤਲਬ? ਮੈਂ ਆਪਣੇ ਘਰ ਜਾਣਾ ਚਾਹੁੰਦਾ ਵਾਂ। ਹਲਫ ਚੁੱਕਣ ਮਗਰੋਂ ਤੇਰੀ ਕੁਝ ਦਿਨਾਂ ਦੀ ਛੁੱਟੀ ਤੇ ਗੌਰ ਕੀਤਾ ਜਾ ਸਕਦਾ ਹੈ। ਨਹੀਂ ਸਾਹਿਬ, ਮੈਂ ਪਹਿਲੇ ਵੀ ਕਿਸੇ ਦਾ ਸਾਥ ਦੇਣ ਦੀ ਕਸਮ ਖਾਧੀ ਹੋਈ ਏ। ਅੱਜ ਦੀ ਕਸਮ ਸੁਣ ਕੇ ਮੈਨੂੰ ਪਹਿਲੀ ਕਸਮ ਯਾਦ ਆ ਗਈ ਏ। ਪਹਿਲੇ ਉਹ ਪੂਰੀ ਕਰਾਂਗਾ। ਮੈਂ ਆਪਣੇ ਘਰ ਜਾਵਾਂਗਾ। ਹਫੀਜ਼ ਜੋਸ਼ ਨਾਲ ਬੋਲਿਆ, ਮੈਨੂੰ ਪਹਿਲੀ ਕਸਮ ਪੂਰੀ ਕਰਨੀ ਪਵੇਗੀ। ਹਫੀਜ਼ ਨੂੰ ਦੂਜਿਆਂ ਤੋਂ ਵੱਖ ਕਰ ਲਿਆ ਗਿਆ। ਵੇਲਾ ਕੱਢ ਕੇ ਫੇਰ ਸਮਝਾਇਆ ਗਿਆ, ਹੁਣ ਮੁਮਕਿਨ ਨਹੀਂ ਤੂੰ ਫੌਜ ਨੂੰ ਛੱਡ ਕੇ ਜਾਵੇਂ। ਮੈਂ ਮਜਬੂਰ ਹਾਂ, ਸਖਤ ਸਜ਼ਾ ਮਿਲੇਗੀ। ਅਫਸਰ ਗੁੱਸੇ ਨਾਲ ਧਮਕੀ ਦਿੱਤੀ। ਜੇ ਤੂੰ ਹਬੀਬੁੱਲਾ ਦਾ ਬੰਦਾ ਨਾ ਹੁੰਦਾ, ਤੇਰੀ ਨਾ ਕਰਨ ਵੇਲੇ ਹੀ ਜ਼ੁਬਾਨ ਖਿੱਚੀ ਜਾਂਦੀ। ਜਦੋਂ ਹਫੀਜ਼ ਅਫਸਰ ਦੇ ਸਮਝਾਉਣ ਉੱਤੇ ਨਾ ਸਮਝਿਆ, ਤਰਤੀਬ ਨਾਲ ਛੋਟੀਆਂ ਛੋਟੀਆਂ ਸਜ਼ਾਵਾਂ ਦਿੱਤੀਆਂ ਗਈਆਂ। ਕਿਸੇ ਸਜ਼ਾ ਦਾ ਹਫੀਜ਼ ਤੇ ਅਸਰ ਨਾ ਹੋਇਆ। ਉਹਨੇ ਇੱਕੋ ਹੀ ਗੰਢ ਬੰਨ੍ਹ ਲਈ, ਘਰ ਜਾਵਾਂਗਾ, ਬਸ ਘਰ। ਉਹਦੇ ਜ਼ਹਿਨ ਉੱਤੇ ਵਿਹਾਰ, ਏਤਬਾਰ, ਸੀਨੇ ਲਾਵਣ ਦੇ ਲਫ਼ਜ਼ ਖੁੱਭੇ ਹੋਏ ਸਨ। ਆਮ ਸਜ਼ਾਵਾਂ ਮਗਰੋਂ ਕੁਝ ਦਿਨਾਂ ਲਈ ਹਫੀਜ਼ ਨੂੰ ਜੇਲ੍ਹ ਬੰਦ ਕਰ ਦਿੱਤਾ ਗਿਆ। ਫੌਜ ਵਿੱਚੋਂ ਨਾਵਾਂ ਕਟਿਆ ਗਿਆ। ਜੇਲੇ ਬੰਦ ਹਫੀਜ਼ ਬਾਹਾਂ ਨੂੰ ਚੱਕ ਵੱਡੇ। ਪੰਛੀ ਹੋਵਾਂ ਉੱਡ ਜਾਵਾਂ, ਜਾਦੂਗਰ ਹੋਵਾਂ ਤੇ ਗਾਇਬ ਹੋ ਜਾਵਾਂ, ਪਾਣੀ ਹੋ ਕੇ ਸਿਮ ਜਾਵਾਂ, ਆਪਣੇ ਘਰ ਆਪਣੇ ਪਿੰਡ ਪੜ ਜਾਵਾਂ। ਰਾਤ ਦਿਨ ਜੇਲ੍ਹ ਤੋੜਨ ਦੇ ਮਨਸੂਬੇ ਬਣਾਉਣੇ। ਹੁਣ ਉਹਨੂੰ ਖੋਈ ਲੱਗੀ ਰਹਿੰਦੀ। ਇੱਕ ਪਲ ਚੈਨ ਨਾ ਮਿਲੇ। ਗੁਜ਼ਰੇ ਹੋਏ ਵੇਲੇ ਤੇ ਪਛਤਾਵੇ, ਹਾਏ ਮੈਨੂੰ ਪਹਿਲੇ ਅਕਲ ਕਿਉਂ ਨਾ ਆਈ। ਰਾਤ ਸੁੱਤਾ ਸੁੱਤਾ ਉੱਠ ਖਲੋਵੇ, ਬੇਖਿਆਲੀ ਨਾਲ ਉੱਚੀ ਉੱਚੀ ਬੋਲਣ ਲੱਗ ਪਵੇ, ਤਾਈ ਮੈਂ ਆਵਾਂਗਾ, ਜ਼ਰੂਰ ਆਵਾਂਗਾ, ਦਿਲਾਵਰ ਕੋਲ, ਸਕੀਨਾ ਕੋਲ, ਆਪਣੇ ਘਰ, ਆਪਣੇ ਪਿੰਡ। ਮੈਨੂੰ ਕਿਸੇ ਤਾਏ ਗੜਾਏ ਦਾ ਕੋਈ ਭਾਰ ਨਹੀਂ। ਮੈਂ ਕਸਮ ਖਾਧੀ ਹੋਈ ਏ, ਤਾਈ ਮੈਨੂੰ ਤੇਰੇ ਸਬਰ ਤੇ ਹੌਸਲੇ ਦੀ ਸਹੁੰ, ਮੈਂ ਆਵਾਂਗਾ, ਮੈਂ ਆਉਂਦਾ ਪਿਆ ਵਾਂ। ਹਫੀਜ਼ ਨੂੰ ਵਾਹਵੇਲਾ ਕਰਦਿਆਂ ਵੇਖ ਕੇ ਦੂਜੇ ਕੈਦੀ ਉਹਨੂੰ ਪਾਗਲ ਸਮਝਣ ਲੱਗ ਪਏ। ਉਹਦੀ ਹਾਲਤ ਉੱਤੇ ਹੱਸਦੇ, ਪਰ ਹਫੀਜ਼ ਕਿਸੇ ਦੀ ਗੱਲ ਦਾ ਕੋਈ ਜਵਾਬ ਨਾ ਦਿੰਦਾ। ਬਸ ਆਪਣੇ ਆਪ ਨਾਲ ਗੱਲਾਂ ਕਰਦਾ। ਹਾਰ ਹੋਵੇ ਜਾਂ ਜਿੱਤ, ਮੌਤ ਹੋਵੇ ਜਾਂ ਜ਼ਿੰਦਗੀ, ਜੋ ਕੁਝ ਹੋਵੇ, ਪਿੰਡ ਜਾਵਾਂਗਾ, ਬਸ ਪਿੰਡ, ਮੇਰਾ ਪਿੰਡ। ਮੈਂ ਦਿਲਾਵਰ ਦਾ ਪਿਓ ਹਾਂ, ਉਹਨੂੰ ਇਕੱਲਾ ਛੱਡ ਆਇਆ ਵਾਂ। ਮੈਂ ਕਿੰਨਾ ਮੂਰਖ ਤੇ ਬਦਨਸੀਬ ਹਾਂ, ਆਪਣੇ ਸਜਣਾ ਨੂੰ ਛੱਡ ਆਇਆ ਵਾਂ। ਨਹੀਂ, ਹੁਣ ਮੈਂ ਸਜਣਾ ਕੋਲੋਂ ਦੂਰ ਨਹੀਂ ਰਹਿਣਾ, ਨਹੀਂ ਰਹਿਣਾ।